ਕਿ ਇੱਕ ਹੋਰ ਵਿਲੇਜ ਸਾਹਮਣੇ ਆਇਆ ਉਹਦੇ ਬਿਲਕੁਲ ਗੁਆਂਢ ਦੇ ਵਿੱਚ ਜਿਹੜਾ ਰੀਸੈਂਟਲੀ ਆਕੂਪਾਈਡ ਹੈ। ਉਸ ਤੋਂ ਪਹਿਲਾਂ ਉਹ ਭਾਰਤ ਦੇ ਨਕਸ਼ੇ 'ਚ ਨਜ਼ਰ ਆਉਂਦਾ ਹੈ ਔਰ ਉੱਥੇ ਵੀ ਚੀਨ ਨੇ। ਸੋ ਮਤਲਬ ਇਹ ਹੈ ਕਿ ਉਹ ਇੰਚ ਬਾਈ ਇੰਚ ਨਹੀਂ, ਰਾਦਰ ਕਿਲੋਮੀਟਰਸ ਬਾਈ ਕਿਲੋਮੀਟਰਸ ਜਿਹੜੇ ਨੇ ਉਹ ਉਸ ਬਾਰਡਰ ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ LAC ਦੇ ਉੱਤੇ ਐਨਕਰੋਚ ਨਹੀਂ ਕਰ ਰਹੇ, ਰਾਦਰ ਉਹ ਐਕਸਟੈਂਡ ਕਰ ਰਹੇ ਨੇ। ਰਾਈਜ਼ਿੰਗ ਲਾ ਮੋਨੂਮੈਂਟ ਸਿੰਬੋਲਾਈਜ਼ਸ ਇੰਡੀਆਜ਼ ਟਫ ਸਟੈਂਡ ਕਿ ਜੀ ਅਸੀਂ ਕਿੰਨੇ ਟਫ ਹੈ। ਇੰਡੀਆ ਫੁਲੀ ਪ੍ਰਿਪੇਅਰ ਟੂ ਗਿਵ ਬੈਫਿਟਿੰਗ ਰਿਪਲਾਈ। ਉਹ ਇਹ ਕਹਿ ਰਿਹਾ 15,000 ਫੁੱਟ ਦੇ ਉੱਤੇ ਹੈ ਕਿ ਜੀ ਅਸੀਂ ਇਹਨੂੰ ਰੈਨੋਵੇਟ ਕਰ ਦਿੱਤਾ ਹੈ, ਹੁਣ ਇਹਦਾ ਅਸੀਂ ਇੱਕ ਥੀਏਟਰ ਬਣਾ ਦਿੱਤਾ ਹੈ, ਫਿਲਮ ਵੀ ਚੱਲੇਗੀ, ਡਬਲ ਸਟੋਰੀਡ ਮਿਊਜ਼ੀਅਮ ਹੈ ਔਰ ਅਸੀਂ ਇਹ ਜਿਹੜਾ ਨਿਊ ਚੈਪਟਰ ਆਫ ਦੂਸਰਾ ਫਲਾਣਾ ਢਿਮਕਾ ਲਿਖਿਆ। ਦੇਖੋ ਅਮਰੀਕਾ ਦੀ ਸੈਨੇਟ ਦੇ ਵਿੱਚ ਬੋਲਦੇ ਆ, ਜੌਨ ਕਾਰਨਨ ਨੇ ਅੱਜ ਕਿਹਾ ਚਾਈਨਾ ਇਨ ਬਾਰਡਰ ਵਾਰ ਵਿਦ ਇੰਡੀਆ, ਕਿ ਚਾਈਨਾ ਔਰ ਇੰਡੀਆ ਦੀ ਬਾਰਡਰ ਵਾਰ ਚੱਲ ਰਹੀ ਹੈ ਔਰ ਉਹਨਾਂ ਨੇ ਕਿਹਾ ਚਾਈਨਾ ਇਜ਼ ਐਨਗੇਜਡ ਇਨ ਅ ਬਾਰਡਰ ਵਾਰ ਵਿਦ ਇੰਡੀਆ ਐਂਡ ਇਜ਼ ਪੋਜ਼ਿੰਗ ਅ ਗ੍ਰੇਵ ਥ੍ਰੈਟ ਟੂ ਇਟਸ neighbors. Top Republican lawmaker John Cornyn has told US Senate, giving details of his visit to New Delhi and Southeast Asia to understand the challenges faced by countries. ਹੁਣ ਉਹ ਵਾਪਸ ਮੁੜਿਆ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਭਾਰਤ ਚੀਨ ਵਿਚਾਲੇ ਇੱਕ ਪਾਸੇ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਪਰ ਦੂਸਰੇ ਪਾਸੇ ਭਾਰਤ ਚੀਨ ਸਰਹੱਦ ਦੇ ਉੱਤੇ ਕਾਫੀ ਤਣਾਅ ਹੈ। ਸੋ ਲੱਦਾਖ ਖੇਤਰ ਨਾਲ ਸੰਬੰਧਿਤ ਇੱਕ ਕਾਉਂਸਲਰ ਦਾ ਕਹਿਣਾ ਹੈ ਕਿ LAC ਦੇ ਉੱਤੇ ਜੰਗ ਵਰਗਾ ਮਾਹੌਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਮਾਂਦਰੂ ਝੂਠਾ ਮੋਦੀ ਇੱਕ ਪਾਸੇ ਤਾਂ ਸਿਡਨੀ ਡਾਇਲੋਗ ਦੇ ਵਿੱਚ ਬੜੇ ਦਮਗਜ਼ੇ ਮਾਰ ਰਿਹਾ ਹੈ ਕਿ ਜੀ ਅਸੀਂ ਆਪਣੀ ਟੈਕਨੋਲੋਜੀ ਇਸ ਹੱਦ ਤੱਕ ਲੈ ਆਂਦੀ, ਅਸੀਂ ਡਿਜੀਟਲ ਦੇ ਬਾਦਸ਼ਾਹ। ਔਰ ਨਾਲ ਦੀ ਨਾਲ ਉਹ ਪਹਿਲਾਂ ਹੀ ਝੂਠ ਬੋਲ ਚੁੱਕਾ ਸੀ ਕਿ ਜੀ ਨਾ ਹਮਾਰੇ यहाँ कोई आया ना कोई घुसा और हम एक एक इंच ज़मीन के लिए भी मर मिटेंगे। पर हकीकतन की चल रहा है। ਬਿਲਕੁਲ ਪੈਂਟਾਗਨ ਦੇ ਹਵਾਲੇ ਨਾਲ ਇੱਕ ਰਿਪੋਰਟ ਕੁਝ ਦਿਨ ਪਹਿਲਾਂ ਆਈ ਸੀ ਜਿਹਦੇ 'ਚ ਉਹਨਾਂ ਨੇ ਜਿਹੜੇ ਸੈਟੇਲਾਈਟ ਇਮੇਜਸ ਰਾਹੀਂ ਇਹ ਸਾਬਤ ਕੀਤਾ ਕਿ ਕਿਵੇਂ ਜਿਹਨੂੰ ਚੀਨ ਸਾਊਥ ਤਿੱਬਤ ਕਹਿੰਦਾ ਇਹ ਅਰੁਣਾਚਲ ਕਹਿੰਦੇ ਨੇ ਕਿ ਵੀ ਉਸ ਦੇ ਇੱਕ ਪਿੰਡ ਨੂੰ ਜਿਨ੍ਹਾਂ ਚੀਨੀਆਂ ਨੇ ਆਕੂਪਾਈ ਕੀਤਾ ਔਰ ਪਿਛਲੇ ਵਰੇ ਤੋਂ ਲੈ ਕੇ ਉਹਨੂੰ ਇੱਕ ਪੂਰਾ ਡਿਵੈਲਪਡ ਵਿਲੇਜ ਦੇ ਤੌਰ ਦੇ ਉੱਤੇ ਜਿਹਦੇ 'ਚ ਆਲ ਦਾ ਫੈਸਿਲਿਟੀਜ਼ ਜਿਹੜੀਆਂ ਇਹਨਾਂ ਦੇ ਕਦੇ ਪੁਰਖਿਆਂ ਨੇ ਵੀ ਨਹੀਂ ਡਰੀਮ ਕੀਤੀਆਂ ਹੋਣੀਆਂ ਇੰਡੀਆ ਦੇ, ਉਹ ਉਹਨਾਂ ਨੇ ਉੱਥੇ ਲੋਕਾਂ ਨੂੰ ਪ੍ਰੋਵਾਈਡ ਕੀਤੀ। ਹੁਣ ਅੱਜ ਇੱਕ ਖਬਰ ਜਿਹੜੀ ਇਸ ਹਵਾਲੇ ਨਾਲ ਹੀ ਔਰ ਇਹਨੂੰ NDTV ਨੇ ਬੜੀ ਡੀਟੇਲ ਦੇ ਵਿੱਚ ਡਿਸਕਸ ਵੀ ਕੀਤਾ ਕਿ ਇੱਕ ਹੋਰ ਵਿਲੇਜ ਸਾਹਮਣੇ ਆਇਆ ਉਹਦੇ ਬਿਲਕੁਲ ਗੁਆਂਢ ਦੇ ਵਿੱਚ ਜਿਹੜਾ ਰੀਸੈਂਟਲੀ ਆਕੂਪਾਈਡ ਹੈ। ਉਸ ਤੋਂ ਪਹਿਲਾਂ ਉਹ ਭਾਰਤ ਦੇ ਨਕਸ਼ੇ 'ਚ ਨਜ਼ਰ ਆਉਂਦਾ ਹੈ ਔਰ ਉੱਥੇ ਵੀ ਚੀਨ ਨੇ। ਸੋ ਮਤਲਬ ਇਹ ਹੈ ਕਿ ਉਹ ਇੰਚ ਬਾਈ ਇੰਚ ਨਹੀਂ, ਰਾਦਰ ਕਿਲੋਮੀਟਰਸ ਬਾਈ ਕਿਲੋਮੀਟਰਸ ਜਿਹੜੇ ਨੇ ਉਹ ਉਸ ਬਾਰਡਰ ਦੇ ਉੱਤੇ ਲਾਈਨ ਆਫ ਐਕਚੁਅਲ ਕੰਟਰੋਲ LAC ਦੇ ਉੱਤੇ ਐਨਕਰੋਚ ਨਹੀਂ ਕਰ ਰਹੇ, ਰਾਦਰ ਉਹ ਐਕਸਟੈਂਡ ਕਰ ਰਹੇ ਨੇ। ਇੱਕ ਤੋਂ ਇਨਕਰੋਚਮੈਂਟ ਤਾਂ ਹੁੰਦੀ, ਤੁਸੀਂ ਹੌਲੀ ਹੌਲੀ ਜਿਵੇਂ ਉਹ ਕੋਈ ਖੋਰ ਕੇ ਵਿੱਚ ਵੜਦਾ ਹੁੰਦਾ। ਸੋ ਦੇ ਆਰ ਆਕੂਪਾਈਂਗ ਇਟ। ਹੁਣ ਇਹ ਟੋਟਲ ਡਿਨਾਇਲ 'ਚ ਨੇ, ਡਰਾਮਾ ਵੀ ਕਰਨਾ ਚਾਹੁੰਦੇ ਨੇ। ਪਹਿਲਾਂ ਅਸੀਂ ਇਹ ਖਬਰ ਦੇਖੀ ਕਿ ਕਿਵੇਂ ਰਾਜਨਾਥ ਸਿੰਘ ਜਿਹੜਾ ਹੈ ਇਹ ਉੱਥੇ ਪਹੁੰਚ ਜਾਂਦਾ ਹੈ ਉਸ ਖਿੱਤੇ ਦੇ ਵਿੱਚ ਜਿੱਥੇ 62 ਦੀ ਵਾਰ ਵੇੜੇ ਇੱਕ ਇਹਨਾਂ ਨੇ ਨੁਕਸਾਨ ਹੋਇਆ ਇਹਨਾਂ ਦਾ। 62 ਦੀ ਵਾਰ ਤਾਂ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਇਹਨਾਂ ਨੇ ਲੂਜ਼ ਕੀਤੀ। ਪਰ ਇੱਕ ਪੋਸਟ ਸੀ ਜਿੱਥੇ ਮੇਜਰ ਸ਼ੈਤਾਨ ਸਿੰਘ ਉਹਦਾ ਨਾਂ ਸੀ, ਉਹਨੂੰ ਪਰਮਵੀਰ ਚੱਕਰ ਵੀ ਦਿੱਤਾ ਕਿ ਹੀ ਹੈਡ ਹਿਜ਼ ਗਰਾਊਂਡ। ਤੇ ਉਸ ਥਾਂ ਨੂੰ ਉਹ ਹੈ ਰੈਜ਼ੈਂਗ ਲਾ ਮੋਨੂਮੈਂਟ। ਇੱਥੇ ਉਹਨਾਂ ਨੇ ਮੋਨੂਮੈਂਟ ਬਣਾਇਆ। ਇਹ 15,000 ਸਮੁੰਦਰ ਤਲ ਤੋਂ ਫੀਟ ਦੇ ਉੱਤੇ ਹੈ। ਤੇ ਉੱਥੇ ਰਾਜਨਾਥ ਸਿੰਘ ਪਹੁੰਚ ਜਾਂਦਾ ਔਰ ਉੱਥੇ ਕਹਿੰਦਾ ਰਾਈਜ਼ਿੰਗ ਲਾ ਮੋਨੂਮੈਂਟ ਸਿੰਬੋਲਾਈਜ਼ਸ ਇੰਡੀਆਜ਼ ਟਫ ਸਟੈਂਡ ਕਿ ਜੀ ਅਸੀਂ ਕਿੰਨੇ ਟਫ ਹੈ। ਇੰਡੀਆ ਫੁਲੀ ਪ੍ਰਿਪੇਅਰ ਟੂ ਗਿਵ ਬੈਫਿਟਿੰਗ ਰਿਪਲਾਈ। ਹੁਣ ਇੱਕ ਜਦੋਂ ਅਸੀਂ ਚੀਨ ਨਾਲ ਲੱਗਦੇ ਬਾਰਡਰ ਦੀ ਗੱਲ ਕਰਦੇ ਹਾਂ, ਇੱਕ ਪਾਸੇ ਤਾਂ ਲੱਦਾਖ ਹੈ, ਜਿਹੜਾ ਅਰੁਣਾਚਲ ਹੈ ਇਹ 62 ਪੀਰੀਅਡ ਦੇ ਵਿੱਚ ਇਹਨੂੰ ਨੇਫਾ ਕਹਿੰਦੇ ਸੀ, ਨਾਰਥ ਈਸਟ ਫਰੰਟੀਅਰ ਏਜੰਸੀ। ਔਰ ਇਹ 3000 ਕਿਲੋਮੀਟਰ ਤੋਂ ਜ਼ਿਆਦਾ ਦਾ ਸਾਰਾ ਬਾਰਡਰ ਜਿਹੜਾ ਡਿਮਾਰਕੇਟਡ ਨਹੀਂ ਹੈ। ਇਹ ਮੈਕਮੋਹਨ ਲਾਈਨ ਜਿਹੜੀ ਡਰਾ ਕੀਤੀ 1912 'ਚ ਉਹਦੇ ਤੇ ਬੇਸਡ ਹੈ। ਹੁਣ ਉੱਥੇ ਖਲੋ ਕੇ ਰਾਜਨਾਥ ਸਿੰਘ ਜਿਹੜਾ ਹੈ ਉਹ ਇਹ ਕਹਿ ਰਿਹਾ 15,000 ਫੁੱਟ ਦੇ ਉੱਤੇ ਹੈ
ਕਿ ਜੀ ਅਸੀਂ ਇਹਨੂੰ ਰੈਨੋਵੇਟ ਕਰ ਦਿੱਤਾ ਹੈ, ਹੁਣ ਇਹਦਾ ਅਸੀਂ ਇੱਕ ਥੀਏਟਰ ਬਣਾ ਦਿੱਤਾ ਹੈ, ਫਿਲਮ ਵੀ ਚੱਲੇਗੀ, ਡਬਲ ਸਟੋਰੀਡ ਮਿਊਜ਼ੀਅਮ ਹੈ, ਔਰ ਅਸੀਂ ਇਹ ਜਿਹੜਾ ਨਿਊ ਚੈਪਟਰ ਆਫ ਦੂਸਰਾ ਫਲਾਣਾ ਢਿਮਕਾ ਲਿਖਿਆ ਹੈ। ਔਰ ਇਹ 1963 ਦੇ ਵਿੱਚ ਚਸ਼ੂਲ ਪਲੇਨਸ ਦੇ ਵਿੱਚ ਜਿਹੜੀ ਜੰਗ ਹੋਈ ਉਹਦੇ 'ਚ ਉਹਨਾਂ ਨੇ ਆਪਣੀ ਪੋਸਟ ਹੋਲਡ ਕੀਤੀ। ਉਹ ਮਰ ਗਏ ਸੀ ਬਹੁਤ ਸਾਰੇ, ਉਹਨਾਂ ਦੇ 135 ਕਿ ਕਿੰਨੇ ਬੰਦੇ, ਲੇਕਿਨ ਉੱਥੇ ਹੀ ਖਲੋਤਾ ਜਦੋਂ ਇਹ ਕਹਿ ਰਿਹਾ ਹੈ ਕਿ ਜੀ ਅਸੀਂ ਬਿਲਕੁਲ ਦੇਖੋ ਜਿਹੜਾ ਇੰਡੀਆ ਫੁਲੀ ਪ੍ਰੀਪੇਅਰਡ ਟੂ ਗਿਵ ਬੈਫਟਿੰਗ ਰਿਪਲਾਈ। ਹੁਣ ਅਮਰੀਕਨ ਸੈਨੇਟਰ ਦੀ ਸਟੇਟਮੈਂਟ ਦੇਖੋ, ਅਮਰੀਕਾ ਦੀ ਸੈਨੇਟ ਦੇ ਵਿੱਚ ਬੋਲਦੇ ਆ, ਜੌਨ ਕਾਰਨਨ ਨੇ ਅੱਜ ਕਿਹਾ ਚਾਈਨਾ ਇਨ ਬਾਰਡਰ ਵਾਰ ਵਿਦ ਇੰਡੀਆ, ਕਿ ਚਾਈਨਾ ਔਰ ਇੰਡੀਆ ਦੀ ਬਾਰਡਰ ਵਾਰ ਚੱਲ ਰਹੀ ਹੈ। ਔਰ ਉਹਨਾਂ ਨੇ ਕਿਹਾ ਚਾਈਨਾ ਇਜ਼ ਐਨਗੇਜਡ ਇਨ ਅ ਬਾਰਡਰ ਵਾਰ ਵਿਦ ਇੰਡੀਆ ਐਂਡ ਇਜ਼ ਪੋਜ਼ਿੰਗ ਅ ਗ੍ਰੇਵ ਥ੍ਰੈਟ ਟੂ ਇਟਸ neighbors. Top Republican lawmaker John Cornyn has told US Senate, giving details of his visit to New Delhi and Southeast Asia to understand the challenges faced by countries. ਹੁਣ ਉਹ ਵਾਪਸ ਮੁੜਿਆ, ਇਹਦਾ ਮਤਲਬ ਹੈ ਵੀ ਉਹਨੂੰ ਸੈਨੇਟਰ ਨੂੰ ਪ੍ਰਾਈਵੇਟ ਬਰੀਫਿੰਗ 'ਚ ਇੰਡੀਆ ਨੇ ਕਿਹਾ ਜੀ ਸਾਡਾ ਕੁਝ ਕਰੋ, ਸਾਥੋਂ ਲੈ ਕੇ ਖੋਹ ਕੇ, ਔਰ ਲਗਾਤਾਰ ਖੋਹ ਰਹੇ ਨੇ। ਪਰ ਉੱਥੇ ਖਲੋ ਕੇ 15,000 ਫੀਟ ਦੇ ਉੱਤੇ ਝੂਠਾ ਕੰਜੈਨੀਟਲ ਲਾਇਰਸ ਦੀ ਸਾਰੀ ਟੀਮ ਇਕੱਠੀ ਕੀਤੀ ਹੋਈ ਹੈ। ਰਾਜਨਾਥ ਸਿੰਘ ਕਹਿ ਰਿਹਾ ਜੀ ਅਸੀਂ ਬੈਫਟਿੰਗ ਰਿਪਲਾਈ ਦੇਵਾਂਗੇ। ਹੁਣ ਕੱਲੀ ਗੱਲ ਇਹ ਨਹੀਂ ਹੈ ਕਿ ਵੀ ਇੱਕ ਪਾਸੇ ਚੀਨ ਇਹਨਾਂ ਨੂੰ ਰਨ ਅਰਾਊਂਡ ਦੇ ਰਿਹਾ ਹੈ ਡਿਪਲੋਮੇਸੀ ਦੇ ਵਿੱਚ ਵੀ, ਜਿਹੜੀ ਗੱਲਬਾਤ ਇੰਡੀਆ ਚਾਈਨਾ ਐਗਰੀ ਔਨ ਨੈਕਸਟ ਕਮਾਂਡਰਸ ਮੀਟਿੰਗ ਫॉर ਕੰਪਲੀਟ ਡਿਸਐਂਗੇਜਮੈਂਟ, ਅਗਲੀ ਮੀਟਿੰਗ 'ਚ ਹੁਣ ਅਸੀਂ ਗੱਲ ਕਰਾਂਗੇ। ਟੂ ਸਾਈਡਸ ਹੋਲਡ ਕੈਂਡਿਡ ਐਂਡ ਇਨ ਡੈਪਥ ਡਿਸਕਸ਼ਨਸ ਔਨ ਸਿਚੁਏਸ਼ਨ ਅਲੋਂਗ ਦ LAC ਵੈਸਟਰਨ ਸੈਕਟਰ ਆਫ ਇੰਡੀਆ ਚਾਈਨਾ ਬਾਰਡਰ। ਇਹ ਉਹਨਾਂ ਨੇ ਇੱਕ ਵਾਰੀ ਫੇਰ ਪੱਠੇ ਪਾ ਕੇ ਉਹਨਾਂ ਨੇ ਕਿਹਾ ਜੀ ਬਹੁਤ ਇਨ ਡੈਪਥ ਗੱਲਬਾਤ ਹੋਈ ਔਰ ਅੱਗੇ ਤੋਰਦੇ ਹਾਂ। ਹੁਣ ਜਿਹੜੇ ਗਰਾਊਂਡ ਦੇ ਉੱਤੇ ਲੋਕ ਹੁੰਦੇ ਨੇ, ਤੁਸੀਂ ਇਹ ਕਹਿ ਸਕਦੇ ਹੋ ਜੀ ਇਹ ਇੰਡੀਆ ਦਾ ਪ੍ਰੋਪੇਗੈਂਡਾ ਹੈ, ਇਹ ਚੀਨ ਦਾ ਪ੍ਰੋਪੇਗੈਂਡਾ ਹੈ, ਅਮਰੀਕਾ ਦਾ ਪ੍ਰੋਪੇਗੈਂਡਾ ਹੈ। ਹੁਣ ਇੱਕ ਨਿਊਜ਼ ਜਿਹੜੀ ਅੱਜ ਦੀ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ ਲਾਈ ਹੋਈ ਹੈ, ਲਦਾਖ ਜਿਹੜਾ ਰੀਜਨ ਇੰਡੀਆ 'ਚ ਹੈ, ਇੰਡੀਅਨ ਸਾਈਡ ਕੌਂਸਲਰ ਜਿਹੜਾ ਸਿਟੀ ਕੌਂਸਲਰ ਹੈ ਲਦਾਖ ਦੇ, ਉਹ ਕਹਿ ਰਿਹਾ ਵਾਰ ਲਾਈਕ ਸਿਚੁਏਸ਼ਨ ਪ੍ਰੀਵੇਲਸ ਨੀਅਰ LAC, ਕਿ ਇੱਥੇ ਜੰਗ ਵਰਗੇ ਹਾਲਾਤ ਨੇ। ਔਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਸਾਨੂੰ ਇੱਥੋਂ ਕੱਢੋ, ਵੀ ਨੀਡ ਲੈਂਡ ਇਨ ਲੇ, ਸੇਜ਼ ਚਸ਼ੂਲ ਕੌਂਸਲਰ ਕੌਂਚਕ ਸਟੈਨਜ਼ਨ, ਇਹ ਉਹਦਾ ਨਾਂ ਹੈ। ਕਿ ਵੀ ਇਹ ਹੈ ਕਿ ਇਸ ਕੌਂਸਲਰ ਨੇ ਕਿਹਾ ਕਿ ਵਨ ਆਫ ਦਾ ਵਿਲੇजेस ਅਲੋਂਗ ਦਾ ਚਾਈਨਾ ਬਾਰਡਰ ਇਨ ਲਦਾਖ, ਇਹ ਕੌਂਸਲਰ ਹੈ ਉਸ ਦਾ, requested Defence Minister Rajnath Singh to allot alternative land for the border residents in Leh city as warlike situation prevailed in the area for the past months. ਕਿ ਇੱਥੇ ਤਾਂ ਜੰਗ ਵਰਗੀ, ਇਹ ਲੇਹ ਦੇ ਵਿੱਚ ਕਾਉਂਸਲਰ ਹੈ, ਲੇਹ ਮੇਨ ਸਿਟੀ ਹੈ, ਜਦੋਂ ਅਸੀਂ ਕਹਿੰਦੇ ਵੀ ਹਾਂ ਲੇਹ ਲਦਾਖ ਮੇਨ ਸਿਟੀ ਹੈ। ਫਿਰ ਉਹਨੇ ਕਿਹਾ ਕਿ ਵੀ ਇਹ ਮਿਸਟਰ ਕੌਂਜਕ ਸਟੰਜ਼ਕ ਨੇ ਕਿਹਾ, 3 ਪੇਜ ਦਾ ਉਹਨੇ ਲੈਟਰ ਇਹਨੂੰ ਰਾਜਨਾਥ ਸਿੰਘ ਨੇ ਦਿੱਤਾ ਹੈ। ਉਹਨਾਂ ਨੇ ਇਹ ਕਿਹਾ ਕਿ ਵੇਅਰ ਹੀ ਆਲਸੋ ਮੈਂਸ਼ਨਡ ਹਾਊ ਦਾ ਇੰਡੀਅਨ ਆਰਮੀ ਬਲੌਕਡ ਦਾ ਲੋਕਲਸ ਫਰੋਮ ਐਕਸੈਸਿੰਗ ਸਰਟਨ ਗ੍ਰੇਜ਼ਿੰਗ ਗਰਾਊਂਡਸ while on the other hand the Chinese gave unfettered freedom to their nomads to move। ਕਿ ਜਿਹੜੇ ਚੀਨ ਵਾਲੇ ਪਾਸੇ ਦੇ ਕਬੀਲੇ ਨੇ ਉਹ ਤਾਂ ਇੱਧਰ ਉਹਨਾਂ ਦੀਆਂ ਚਾਰਗਾਹਾਂ ਵੀ ਨੇ, ਉਹਨਾਂ ਨੇ ਖੁੱਲ੍ਹਾ ਛੱਡਿਆ ਹੋਇਆ, ਔਰ ਸਾਨੂੰ ਜਿਹੜਾ ਹੈ ਉਹ ਫੌਜ ਨੇ ਰੋਕ ਦਿੱਤਾ, ਉਹ ਜਾਣ ਨਹੀਂ ਦਿੰਦੇ ਹੈ। The villagers earn their livelihood via their livestock by producing world's finest pashmina, yak wool, cheese and milk. The Chinese have given unfettered freedom to their nomads to move freely. Chinese very often use their nomads community to transgress on our land in a step-by-step approach. Sadly, the movement of nomads belonging to this side of border are restricted by Indian Army from grazing their livestock on the traditional pasture land from Hot Springs, Finger area to Kailash range. The nomads on Indian side are soldiers without uniform. ਹੁਣ ਇਹਦੇ 'ਚੋਂ 2 ਗੱਲਾਂ ਅੱਗੇ ਉਹਦੀ ਪੂਰੀ ਡੀਟੇਲ ਹੈ ਨਿਕਲਦੀਆਂ ਨੇ ਕਿ ਚਾਈਨਾ ਨੇ ਨਾ ਸਿਰਫ ਉੱਥੇ ਪਰਮਾਨੈਂਟ ਵਿਲੇजेस, ਜਿਹੜੀ ਲੇਟੈਸਟ ਰਿਪੋਰਟ 'ਚ ਇੱਕ ਹੋਰ ਪਿੰਡ ਨਿਕਲਦਾ ਹੈ, ਪਰ ਉਹ ਈਵਨ ਉਹਨਾਂ ਚਾਰਗਾਹਾਂ ਦੇ ਵਿੱਚ ਵੀ ਉਹਨਾਂ ਦੇ ਜਿਹੜੇ ਕਬੀਲੇ ਨੇ, ਨੋਮੈਡਸ ਹੁੰਦਾ, ਜਿਹੜੇ ਲੋਕ ਡੰਗਰ ਰੱਖਦੇ ਨੇ ਜਾਂ ਦੂਜੇ, ਉੱਥੇ ਇਹੀ ਹੈ ਉਹਨਾਂ ਦਾ ਕਾਰੋਬਾਰ, ਖੇਤੀਬਾੜੀ ਤਾਂ ਹੈ ਨਹੀਂ, ਉਹ ਇੰਡੀਅਨ ਸਾਈਡ ਦੇ ਉੱਤੇ ਵੀ ਆਉਂਦੇ ਨੇ। ਤੇ ਇੱਧਰ ਜਿਹੜੇ ਨੇ ਈਵਨ ਜਿਹੜੇ ਇੰਡੀਅਨ ਵਿਲੇਜਰ ਸੀ ਨੋਮੈਡ, ਉਹ ਉੱਧਰ ਜਾ ਨਹੀਂ ਸੋ, ਕਹਿੰਦੇ ਜੀ ਸਾਨੂੰ ਇੱਥੋਂ ਕੱਢੋ, ਇਹ ਜੰਗ ਵਾਲੀ ਹਾਲਤ ਹੈ, ਤੁਸੀਂ ਲੂਜ਼ ਕਰ ਰਹੇ ਹੋ, ਸਾਨੂੰ ਤੁਸੀਂ ਲੇਹ 'ਚੋਂ ਕੱਢੋ ਤੇ ਸਾਨੂੰ ਆਲਟਰਨੇਟ ਥਾਂ ਦਿਓ ਤਾਂ ਕਿ ਅਸੀਂ ਜਿਹੜਾ ਆਪਣਾ ਗੁਜ਼ਾਰਾ ਕਰ ਸਕੀਏ। ਤੇ ਇਧਰ ਜਿਹੜਾ ਇੰਡੀਆ ਦਾ ਡਿਫੈਂਸ ਮਿਨਿਸਟਰ ਕਹਿ ਰਿਹਾ
ਇੰਡੀਆ ਫੁੱਲੀ ਪ੍ਰਪੇਅਰਡ ਟੂ ਗਿਵ ਬੈਫਿਟਿੰਗ ਰਿਪਲਾਈ। ਹੁਣ ਇਹ ਝੂਠਿਆਂ ਦੀ ਬਰਾਤ ਦਾ ਦੂल्हा ਤਾਂ ਮੋਦੀ ਹੈ ਤੇ ਬਾਕੀ ਵੀ ਬਰਾਤੀ ਸਾਰੇ ਝੂਠੇ, ਤੇ ਹੁਣ ਵਿਆਹੁਣ ਕਿਹਨੂੰ ਚੱਲੇ ਨੇ? ਮੇਰਾ ਖਿਆਲ ਹੈ ਵੀ ਇਹ ਰਾਹ 'ਚ ਹੀ ਜੁੱਤੀਆਂ ਜਾਤੀਆਂ ਖਾ ਕੇ ਆਉਣਗੇ ਚੀਨ ਦੇ ਹੱਥੋਂ। ਹੋਰ ਤਾਂ ਕੋਈ ਨਜ਼ਰ ਨਹੀਂ ਆਉਂਦਾ ਕਿ ਭਾਈ ਇਹਨਾਂ ਦਾ ਕੋਈ ਸਹਾਰਾ ਬਣੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।